ਇਸ ਤੋਂ ਅੱਗੇ ਆਪਾਂ ਰਜਿੰਦਰ ਸਿੰਘ ਜੀ ਗੱਲ ਕਰਦੇ ਰੈਂਡਮ ਡਰੱਗ ਟੈਸਟ ਦੀ ਆ। ਇਹ ਕਿਉਂ ਜ਼ਰੂਰੀ ਆ ਤੇ ਟਰੱਕਿੰਗ ਕੰਪਨੀ ਇਸ ਨੂੰ ਕਰਵਾਉਣ ਦਾ ਟਰੱਕਿੰਗ ਕੰਪਨੀ ਨੂੰ ਕੀ ਫਾਇਦਾ ਆ? ਪਹਿਲੀ ਗੱਲ ਤਾਂ ਇਹ ਲਾਅ ਹੈ, ਠੀਕ ਹੈ ਇਹ ਜੀ, ਕਾਨੂੰਨ ਹੈ, ਇਹ ਕਰਾਉਣਾ ਇਹ ਤੋਂ ਤੁਸੀਂ ਬਚ ਨਹੀਂ ਸਕਦੇ। ਪਰ ਇਹਦੇ ਬਾਵਜੂਦ ਵੀ ਜੇ ਬੇਸ਼ੱਕ ਇਹ ਲਾਅ ਆ ਤੇ ਆਪਾਂ ਨੂੰ ਰਾਜੀ ਗੱਲ ਬਿਲਕੁਲ ਸਮਝਣੀ ਚਾਹੀਦੀ ਹੈ ਔਰ ਇਹ ਗੱਲ ਦਿਲ 'ਚ ਵਸਾਉਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਜਿਹੜਾ ਵੀ ਕੋਈ ਕਾਨੂੰਨ ਬਣਦਾ ਹੈ ਉਹ ਤੁਹਾਡੇ ਫਾਇਦੇ ਲਈ ਹੁੰਦਾ। ਅਗਰ ਸਪੀਡ ਲਿਮਿਟ ਜਿਹੜੀ ਹੈ ਉਹ 75 ਕੀਤੀ ਗਈ ਜਾਂ 55 ਕੀਤੀ ਗਈ ਹੈ ਤੇ ਉਹ ਸਾਡੇ ਫਾਇਦੇ ਲਈ ਕੀਤੀ ਗਈ, ਨਾ ਕਿ ਕਿਸੇ ਹੋਰ ਨੇ ਆਪਣੇ ਫਾਇਦੇ ਲਈ ਕੀਤੀ ਹੈ। ਸੋ ਜਦੋਂ ਰੈਂਡਮ ਡਰੱਗ ਟੈਸਟ ਸ਼ੁਰੂ ਹੋਇਆ ਜਾਂ ਉਹਦਾ ਸਬੱਬ ਬਣਿਆ ਤੇ ਰੈਂਡਮ ਬੇਸ਼ੱਕ ਉਹ ਕਾਨੂੰਨ ਹੈ, ਕੋਈ ਸ਼ੱਕ ਨਹੀਂ, ਉਹ ਸਾਡੇ ਕੋਲ ਕੋਈ ਉਹਨੂੰ ਬਾਈਪਾਸ ਕਰਨ ਦਾ ਸਾਡੇ ਕੋਲ ਢੰਗ ਹੈ ਨਹੀਂ ਗਾ, ਪਰ ਅਲਟੀਮੇਟਲੀ ਜਿਹੜਾ ਰੈਂਡਮ ਆ ਅਗਰ ਸਹੀ ਪਰਫਾਰਮ ਕੀਤਾ ਜਾਵੇ ਤਾਂ ਕੰਪਨੀ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਉਹ ਹੁੰਦਾ। ਓਕੇ, ਕਿਵੇਂ ਹੁੰਦਾ? ਕਿਉਂਕਿ ਜਿਹੜਾ ਰੈਂਡਮ ਹੈ ਕੀ, ਸਭ ਤੋਂ ਪਹਿਲਾਂ ਸਾਨੂੰ ਸਮਝਣ ਦੀ ਲੋੜ ਆ ਕਿ ਆਮ ਡਰੱਗ ਟੈਸਟ ਤੇ ਰੈਂਡਮ 'ਚ ਫਰਕ ਕੀ ਹੈ। ਇੱਕ ਹੁੰਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਿ ਤੁਸੀਂ ਇੱਕ ਡਰਾਈਵਰ ਹਾਇਰ ਕਰ ਰਹੇ ਹੋ, ਤੁਸੀਂ ਡਰਾਈਵਰ ਨੂੰ ਜੋ ਤੁਹਾਡੇ ਕੋਲ ਐਪਲੀਕੇਸ਼ਨ ਦੇਣ ਆਇਆ ਤੁਸੀਂ ਉਹਨੂੰ ਹਾਇਰਿੰਗ ਉਹਦੀ ਕੰਪਲੀਟ ਕਰ ਲਈ ਹੈ, ਤੁਸੀਂ ਉਹਦਾ ਡਰੱਗ ਟੈਸਟ ਕਰਵਾਓਗੇ ਤੇ ਪ੍ਰੀ ਇੰਪਲੋਇਮੈਂਟ ਅਗਰ ਉਹ ਡਰੱਗ ਟੈਸਟ ਪੋਜ਼ਿਟਿਵ ਹੈ ਤੁਸੀਂ ਉਹਨੂੰ ਨਹੀਂ ਰੱਖੋਗੇ ਜਾਂ ਜੋ ਵੀ ਤੁਹਾਡੀ ਡਰੱਗ ਪਾਲਿਸੀ ਕਹਿੰਦੀ ਆ ਤੁਸੀਂ ਉਹਦੇ ਅਨੁਸਾਰ ਕੰਮ ਕਰੋਗੇ। ਪਰ ਜੇਕਰ ਉਹ ਨੈਗੇਟਿਵ ਆ ਤਾਂ ਤੁਸੀਂ ਉਹਨੂੰ ਹਾਇਰ ਕਰ ਲਓਗੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਇੱਕ ਡਰਾਈਵਰ ਤੁਹਾਡੇ ਕੋਲ ਐਪਲੀਕੇਸ਼ਨ ਭਰਨ ਆਉਂਦਾ ਤੇ ਉਹ ਪ੍ਰੀਪੇਅਰਡ ਹੁੰਦਾ, ਮੈਂਟਲੀ ਉਹਨੂੰ ਪਤਾ ਹੁੰਦਾ ਕਿ ਮੇਰਾ ਡਰੱਗ ਟੈਸਟ ਹੋਣਾ, ਉਹ ਤਿਆਰੀ 'ਚ ਆਉਂਦਾ। ਜਿਹੜਾ ਬੰਦਾ ਡਰੱਗ ਖਾਂਦਾ ਆ ਉਹਨੂੰ ਪਤਾ ਹੁੰਦਾ ਕਿ ਜਿਹੜੀ ਮੈਂ ਡਰੱਗ ਖਾਂਦਾ ਇਹ ਜੇ ਮੈਂ ਅੱਜ ਬੰਦ ਕਰਾਂ ਤੇ ਕਿੰਨੇ ਕੁ ਦਿਨ ਤੱਕ ਇਹਦਾ ਅਸਰ ਮੇਰੇ ਯੂਰਿਨ ਸੈਂਪਲ 'ਚ ਰਹਿਣਾ, ਜਾਂ ਮੈਂ ਉਹ ਕਿਹੜੀ ਚੀਜ਼ ਪੀਣੀ ਹੈ ਤੇ ਜਿਹੜਾ ਇਹਦਾ ਅਸਰ 5 ਦਿਨ ਰਹਿਣਾ ਸੀ ਉਹ 3 ਦਿਨ 'ਚ ਖਤਮ ਹੋ ਜਾਏ। ਕਿਉਂਕਿ ਉਹਨਾਂ ਕੋਲ ਸਾਰੀ ਇਹ ਨੌਲੇਜ ਹੁੰਦੀ ਹੈ ਜਿਹੜਾ ਬੰਦਾ ਡਰੱਗ ਕਰਦਾ, ਠੀਕ ਹੈ। ਤੇ ਉਹ ਬਕਾਇਦਾ 2-4 ਦਿਨ ਪਹਿਲਾਂ ਜੋ ਵੀ ਉਹ ਭੰਗ ਖਾਂਦਾ ਜਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਉਹ ਨਸ਼ਾ ਲੈਂਦਾ ਉਹ ਉਹਦੇ 2-4-5 ਦਿਨ ਪਹਿਲਾਂ ਖਾਸ ਤੌਰ ਤੇ ਜਿਹੜੇ ਲਿਕੁਇਡ ਉਹਨਾਂ ਨੂੰ ਪਤਾ ਹੁੰਦੇ ਆ ਉਹ ਲਿਕੁਇਡ ਲੈਣਾ ਸ਼ੁਰੂ ਕਰ ਦਿੰਦੇ ਆ। ਉਹ ਲਿਕੁਇਡ ਲੈਣ ਤੋਂ ਬਾਅਦ ਉਹ 2-4 ਦਿਨ ਵਿੱਚ ਜਿਹੜਾ ਸਾਰਾ ਵਾਸ਼ ਆਊਟ ਹੋ ਜਾਂਦਾ, 5 ਦਿਨ ਦੇ ਵਿੱਚ ਜੋ ਵੀ ਉਹਦੀ ਟਾਈਮਿੰਗ ਹੈ ਉਸ ਨਸ਼ੇ ਦੀ, ਉਹ ਵਾਸ਼ ਆਊਟ ਕਰਨ ਤੋਂ ਬਾਅਦ ਤੁਹਾਡੇ ਕੋਲ ਡਰੱਗ ਟੈਸਟ ਕਰਾਉਣਾ। ਪ੍ਰੀ ਇੰਪਲੋਇਮੈਂਟ ਦੇ ਵਿੱਚ ਅਕਸਰ ਬੰਦੇ ਨਹੀਂ ਫੜੇ ਜਾਂਦੇ ਕਿਉਂਕਿ ਬੰਦੇ ਪੂਰੀ ਤਿਆਰੀ ਨਾਲ ਤੁਹਾਡੇ ਕੋਲ ਆਉਂਦੇ। ਹਾਂਜੀ, ਪਰ ਪ੍ਰੀ ਇੰਪਲੋਇਮੈਂਟ ਜਿਹੜਾ ਜਦੋਂ ਹੋ ਜਾਂਦਾ ਤੇ ਫਿਰ ਜਿਹੜਾ ਇਹ ਡੰਡਾ ਜਾਂ ਕਹਿ ਲਓ ਵੀ ਇਹ ਤਲਵਾਰ ਫੈਡਰਲ ਮੋਟਰ ਕੈਰੀਅਰ ਵੱਲੋਂ ਟਰੱਕਰ ਦੇ ਉੱਤੇ ਰੱਖੀ ਗਈ ਆ, ਉਹ ਇਸ ਕਰਕੇ ਹੈ ਕਿ ਜਦੋਂ ਡਰਾਈਵਰ ਹਾਇਰ ਹੋ ਗਿਆ, ਤੁਹਾਡੇ ਕੋਲ 2 ਸਾਲ ਚੱਲਿਆ, ਉਹ 2 ਸਾਲ ਦੇ ਵਿੱਚ ਕਿਵੇਂ ਮੇਕ ਸ਼ੋਰ ਕਰਨਾ ਕਿ ਭਾਈ ਇਹ ਡਰੱਗ ਨਹੀਂ ਖਾ ਰਿਹਾ। ਪ੍ਰੀ ਇੰਪਲੋਇਮੈਂਟ ਤਾਂ ਇੱਕ ਵਾਰੀ ਹੋ ਗਈ, ਜਾਂ ਮੰਨ ਲਓ ਬੰਦਾ ਡਰੱਗ ਖਾਂਦਾ ਹੀ ਨਹੀਂ ਸੀ ਜੋ ਤੁਹਾਡੇ ਕੋਲ ਆਇਆ, ਪਰ 3 ਮਹੀਨੇ ਬਾਅਦ ਡਰੱਗ ਖਾਣ ਲੱਗ ਪਿਆ ਤੇ ਉਹਦੇ ਵਾਸਤੇ ਕੋਈ ਕਿਸੇ ਕਿਸਮ ਦਾ ਸਿਸਟਮ ਨਹੀਂ ਸੀ ਔਰ ਪੁਰਾਣੇ ਬਿੱਲਾਂ 'ਚ ਅਕਸਰ ਇਦਾਂ ਹੁੰਦੀ ਸੀ। ਸੋ ਉਸ ਚੀਜ਼ ਨੂੰ ਰੋਕਣ ਵਾਸਤੇ, ਟਰੱਕਰ ਨੂੰ ਸੇਵ ਕਰਨ ਵਾਸਤੇ ਉਹਨਾਂ ਨੇ ਰੈਂਡਮ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਜਿਹੜੀ ਕੰਸੋਰਟੀਅਮ ਹੈ ਜਾਂ ਜਿਹੜੀ ਡਰੱਗ ਟੈਸਟਿੰਗ ਕੰਪਨੀ ਹੈ, ਜਦੋਂ ਤੁਸੀਂ ਆਪਣੇ ਡਰਾਈਵਰ ਦਾ ਪ੍ਰੀ ਇੰਪਲੋਇਮੈਂਟ ਕਰਵਾਉਂਦੇ ਹੋ ਤਾਂ ਤੁਸੀਂ ਇੱਕ ਕੰਸੋਰਟੀਅਮ ਫੈਡਰਲ ਮੋਟਰ ਕੈਰੀਅਰ ਦੀ ਅਪਰੂਵਡ ਫਰਮ ਨੂੰ ਤੁਸੀਂ ਬਕਾਇਦਾ ਹਾਇਰ ਕਰਦੇ ਹੋ ਔਰ ਹਾਇਰ ਕਰਕੇ ਜਦੋਂ ਵੀ ਡਰੱਗ ਟੈਸਟ ਕਰਵਾਉਣਾ ਹੁੰਦਾ ਤੇ ਤੁਸੀਂ ਮੇਕ ਸ਼ੋਰ ਕਰਨਾ ਹੁੰਦਾ ਕਿ ਉਹਨੂੰ ਇਹ ਗੱਲ ਕਹੋਗੇ ਭਾਈ ਇਸ ਡਰਾਈਵਰ ਨੂੰ ਰੈਂਡਮ ਦੇ ਵਿੱਚ ਇਨਰੋਲ ਕਰ। ਓਕੇ, ਕਿਉਂਕਿ ਇੱਥੇ ਹੁਣ ਕੁਐਸਚਨ ਕੀ ਆਇਆ ਕਿ ਮੈਂ ਪਿਛਲੇ ਵੀ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਸ਼ੋਅ ਦੱਸਿਆ ਸੀ ਕਿ ਅਕਸਰ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਮੈਂ ਡਰੱਗ ਟੈਸਟ ਕਰਵਾ ਲਿਆ ਤੇ ਇਹਦਾ ਮਤਲਬ ਇਹ ਰੈਂਡਮ ਇਨਰੋਲ ਹੋ ਗਿਆ। ਇਹ ਗੱਲ ਬਿਲਕੁਲ ਵੀ ਕਤਈ ਤੌਰ ਤੇ ਵੀ ਸੱਚਾਈ ਨਹੀਂ ਹੈ, ਕਿਉਂਕਿ ਮੰਨ ਲਓ ਤੁਹਾਡੇ ਕੋਲ 10 ਡਰਾਈਵਰ ਆਉਂਦੇ ਆ, ਤੁਸੀਂ ਉਹਨਾਂ ਵਿੱਚੋਂ 4-5-10 ਡਰਾਈਵਰ ਦਾ ਡਰੱਗ ਟੈਸਟ ਕਰਵਾਉਂਦੇ ਹੋ, ਉਹਨਾਂ ਵਿੱਚੋਂ 2 ਡਰਾਈਵਰ ਪੋਜ਼ਿਟਿਵ ਆ ਜਾਂਦੇ, ਤੁਸੀਂ ਹਾਇਰ ਨਹੀਂ ਕਰਦੇ, ਉਹਨਾਂ ਵਿੱਚੋਂ 2 ਤੁਸੀਂ ਵੈਸੇ ਹਾਇਰ ਨਹੀਂ ਕਰਦੇ, ਪਰ ਡਰੱਗ ਟੈਸਟ ਜਿਹੜੀ ਤੁਹਾਡੀ ਕੰਸੋਰਟੀਅਮ ਹੈ ਉਹਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਡਰਾਈਵਰ ਹਾਇਰ ਕੀਤੇ। ਅਸਲ ਵਿੱਚ ਤੁਸੀਂ 6 ਡਰਾਈਵਰ ਹਾਇਰ ਕੀਤੇ ਆ ਪਰ ਡਰੱਗ ਟੈਸਟ ਤੁਹਾਡੇ 10 ਦਾ ਹੋ ਚੁੱਕਾ ਹੈ। ਸੋ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਆਪਣੇ ਕੰਸੋਰਟੀਅਮ ਨੂੰ ਦੱਸੋ ਕਿ ਭਾਈ ਮੇਰਾ ਫਲਾਨਾ ਡਰਾਈਵਰ ਜਿਹੜਾ ਮੈਂ ਬੇਸ਼ੱਕ ਉਹਦਾ ਡਰੱਗ ਟੈਸਟ ਕਰਵਾਇਆ ਸੀ ਪਰ ਮੈਨੂੰ ਹਾਇਰ ਨਹੀਂ ਕੀਤਾ, ਸੋ ਇਸ ਕਰਕੇ ਇਹਨੂੰ ਰੈਂਡਮ 'ਚ ਨਹੀਂ ਪਾਉਣਾ, ਇਹਨੂੰ ਰੈਂਡਮ 'ਚ ਪਾਉਣਾ। ਜਾਂ ਇੰਜ ਕਰੋ ਕਿ ਜਦੋਂ ਤੁਹਾਡਾ ਡਰਾਈਵਰ ਹਾਇਰ ਹੋ ਜਾਂਦਾ ਤੁਸੀਂ ਉਹਨੂੰ ਟਰੱਕ ਦੀ ਚਾਬੀ ਦੇ ਦਿੰਦੇ ਹੋ ਤਾਂ ਸੇਮ ਨਾਈਟ ਤੁਸੀਂ ਆਪਣੇ ਕੰਸੋਰਟੀਅਮ ਨੂੰ
ਈਮੇਲ ਕਰੋ ਕਿ ਭਾਈ ਆ ਮੇਰਾ ਡਰਾਈਵਰ ਮੈਂ ਹਾਇਰ ਕਰ ਲਿਆ, ਇਹਦਾ ਡਰਗ ਟੈਸਟ ਹੋ ਚੁੱਕਾ ਹੈ, ਇਹਨੂੰ ਰੈਂਡਮ ਦੇ ਵਿੱਚ ਵੀ ਇਨਰੋਲ ਕਰ ਲਿਆ ਜਾਵੇ। ਠੀਕ ਹੈ। ਸੋ ਡਰਗ ਟੈਸਟ ਕਰਵਾਉਣਾ ਤੇ ਉਹਨੂੰ ਰੈਂਡਮ ਵਿੱਚ ਇਨਰੋਲ ਕਰਾਉਣਾ, ਇਹ ਦੋ ਅਲੱਗ-ਅਲੱਗ ਗੱਲਾਂ। ਠੀਕ ਹੈ ਜੀ। ਬਹੁਤ ਲੋਕ ਸਾਡੇ ਜਿਹੜੇ ਆ ਉਹ ਕਨਫਿਊਜ਼ ਹੋ ਜਾਂਦੇ। ਓਕੇ। ਉਹਨਾਂ ਨੂੰ ਲੱਗਦਾ ਕਿ ਡਰਗ ਟੈਸਟ ਕਰਾਉਣ ਦਾ ਮਤਲਬ ਹੀ ਰੈਂਡਮ ਵਿੱਚ ਇਨਰੋਲ ਹੋਣਾ। ਓਕੇ, ਉਹ ਵੱਖਰੇ ਤੌਰ ਤੇ ਆ। ਇਹ ਗੱਲਾਂ ਦੋ ਅਲੱਗ-ਅਲੱਗ ਨੇ। ਅਗਲੀ ਗੱਲ ਕਿ ਰੈਂਡਮ ਜਿਹੜਾ ਉਹ 4 ਵਾਰੀ ਨਾਰਮਲੀ ਪੁੱਲ ਹੁੰਦਾ ਕੰਸੋਰਟੀਅਮ ਵੱਲੋਂ। ਓਕੇ। ਉਹਦੇ ਵਿੱਚ ਉਹਨਾਂ ਜੋ ਮੰਨ ਲਓ ਉਹਨਾਂ ਦੇ ਕੋਲ 1000 ਕੰਪਨੀ ਹੈ ਜਾਂ 500 ਕੰਪਨੀ ਹੈ, ਉਹਦੇ ਵਿੱਚ ਕਿਸੇ ਦਾ 1 ਡਰਾਈਵਰ ਆ, ਕਿਸੇ ਦੇ 10 ਡਰਾਈਵਰ ਆ, ਕਿਸੇ ਦੇ 20 ਡਰਾਈਵਰ ਆ, ਤੇ ਉਹਨਾਂ ਨੇ ਟੋਟਲ ਡਰਾਈਵਰਾਂ ਦੇ ਵਿੱਚੋਂ ਚੌਥਾ ਹਿੱਸਾ ਡਰਾਈਵਰ ਜਿਹੜੇ ਉਹ ਕੱਢਣੇ ਆ 25% ਹਰ ਕੁਆਟਰ। ਐਕਚੁਅਲੀ ਅੱਧੇ ਹੋਣੇ ਆ ਕਿਉਂਕਿ ਉਹਨਾਂ ਨੇ 50% ਤੋਂ ਉੱਪਰ ਲੈ ਕੇ ਜਾਣਾ ਹੁੰਦਾ ਆਪਣਾ ਟੋਟਲ। ਸੋ 50% ਦਾ ਚੌਥਾ ਹਿੱਸਾ ਭਾਵ ਕਿ 12.5-13%। ਠੀਕ ਹੈ ਜੀ। ਓਕੇ। ਸੋ 12-13% ਡਰਾਈਵਰ ਉਹਨਾਂ ਨੇ ਰੈਂਡਮਲੀ ਚੱਕਣੇ ਹੁੰਦੇ ਆ, ਉਹ ਕੋਈ ਵੀ ਆ ਸਕਦੇ। ਰੈਂਡਮ ਦਾ ਭਾਵ ਹੀ ਇਹ ਹੈ ਕਿ ਇੱਕ ਕੰਪਨੀ ਕੋ ਮੰਨ ਲਓ ਅਗਰ 10 ਡਰਾਈਵਰ ਆ, ਹੋ ਸਕਦਾ ਉਹਦਾ ਇੱਕ ਵੀ ਨਾ ਆਵੇ, ਤੇ ਇੱਕ ਡਰਾਈਵਰ ਕੋ 4 ਕੰਪਨੀ ਕੋ 4 ਡਰਾਈਵਰ ਹੋ ਸਕਦਾ ਉਹਦੇ 4 ਹੀ ਆ ਜਾਣ। ਇੱਕ ਡਰਾਈਵਰ ਹੋ ਸਕਦਾ ਉਹ 2-3 ਸਾਲ 4 ਸਾਲ ਉਹ ਰੈਂਡਮ ਚ ਪੁੱਲ ਹੀ ਨਾ ਹੋਵੇ, ਦੂਜਾ ਡਰਾਈਵਰ ਹੋ ਸਕਦਾ ਸਾਲ ਚ 3 ਵਾਰੀ ਪੁੱਲ ਹੋ ਜਾਏ। ਸੋ ਕਈ ਵਾਰੀ ਆਪਣੇ ਜਿਹੜੇ ਸੱਜਣਾ ਉਹ ਇਤਰਾਜ਼ ਕਰਦੇ ਕਿ ਫਲਾਨੀ ਕੰਪਨੀ ਜਿਹੜੀ ਆ ਉਹ ਜੀ ਰੈਂਡਮ ਸਾਡਾ ਬਾਰ-ਬਾਰ ਕੱਢੀ ਜਾਂਦੀ ਆ। ਅਸਲੀਅਤ ਇਹ ਹੈ ਕਿ ਰੈਂਡਮ ਕੱਢਣਾ ਕਿਸੇ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ। ਇਹ ਕੰਪਿਊਟਰ ਦਾ ਇੱਕ ਬਕਾਇਦਾ ਮੈਕੈਨਿਜ਼ਮ ਹੁੰਦਾ, ਕੰਪਿਊਟਰ ਦਾ ਇੱਕ ਪ੍ਰੋਗਰਾਮ ਲਿਖਿਆ ਜਾਂਦਾ ਜਿਹਦੇ ਵਿੱਚ ਕੰਪਿਊਟਰ ਆਟੋਮੈਟਿਕਲੀ ਰੈਂਡਮ ਜਿਹੜਾ ਉਹ ਪੁੱਲ ਕਰਦਾ। ਸੋ ਜਦੋਂ ਵੀ ਰੈਂਡਮ ਨਿਕਲਦਾ ਤਾਂ ਕਾਨੂੰਨ ਕੀ ਹੈ ਕਿ ਜੇਕਰ ਤੁਹਾਡੀ ਮੰਨ ਲਓ ਟਰਕਿੰਗ ਕੰਪਨੀ ਹੈ, ਤੁਹਾਡੇ ਕੋਲ 10 ਡਰਾਈਵਰ ਹੈ, ਉਹਨਾਂ ਵਿੱਚੋਂ 2 ਡਰਾਈਵਰ ਇਸ ਕੁਆਟਰ ਵਿੱਚ ਪੁੱਲ ਹੋਏ ਆ ਰੈਂਡਮ ਦੇ ਅਧੀਨ, ਤੇ ਜਿਹੜੀ ਕੰਸੋਰਟੀਅਮ ਕੰਪਨੀ ਹੈ ਉਹ ਤੁਹਾਨੂੰ ਦੱਸੇਗੀ ਜਿਹੜਾ ਤੁਹਾਡਾ DER ਹੈ, ਜਿਹੜਾ ਰਿਪਰੈਜ਼ੈਂਟੇਟਿਵ ਹੈ ਤੁਹਾਡਾ ਡਰਗ ਟੈਸਟਿੰਗ ਵਾਸਤੇ ਜਾਂ ਸੇਫਟੀ ਵਾਸਤੇ, ਉਹਨੂੰ ਅਸੀਂ DER ਕਹਿੰਦੇ ਹਾਂ, ਡੈਜ਼ਿਗਨੇਟਡ EMPLOYER ਰਿਪਰੈਜ਼ੈਂਟੇਟਿਵ। ਉਹ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹ ਭਾਵ ਕੰਪਨੀ ਦਾ ਮਾਲਕ ਵੀ ਹੋ ਸਕਦਾ, ਸੇਫਟੀ ਮੈਨੇਜਰ ਵੀ ਹੋ ਸਕਦਾ। ਸੋ ਜਦੋਂ ਉਹਨੂੰ ਈਮੇਲ ਜਾਂਦੀ ਆ ਜਾਂ ਉਹਨੂੰ ਇਹ ਮੈਸੇਜ ਜਾਂਦਾ ਕਿ ਭਾਈ ਤੇਰੇ ਫਲਾਣੇ 2 ਡਰਾਈਵਰ ਰਜਿੰਦਰ ਸਿੰਘ ਤੇ ਮਹਿੰਦਰ ਸਿੰਘ 2 ਤੇਰੇ ਨਿਕਲ ਗਏ ਆ, ਤਾਂ ਉਹਨੇ ਰਜਿੰਦਰ ਸਿੰਘ ਨੂੰ ਜਾਂ ਮਹਿੰਦਰ ਸਿੰਘ ਨੂੰ ਇਸ ਤਰ੍ਹਾਂ ਕਾਲ ਕਰਕੇ ਨਹੀਂ ਕਹਿਣਾ ਹੁੰਦਾ ਕਿ ਤੂੰ ਭਾਈ ਪਰਸੋਂ ਨੂੰ ਲੋਡ ਫਲਾਣੀ ਜਗ੍ਹਾ ਲਾ ਕੇ ਤੇ ਆਪਣਾ ਡਰਗ ਟੈਸਟ ਕਰਾ ਕੇ ਤਾਂ ਆ ਜੀ। ਨੋ, ਇਹ ਇਲੀਗਲ ਹੈ। ਈਵਨ ਤੁਸੀਂ ਟੈਕਸਟ ਮੈਸੇਜ ਵੀ ਨਹੀਂ ਭੇਜ ਸਕਦੇ ਕਿ ਭਾਈ ਅੱਜ ਤੇਰਾ ਲੋਡ ਜਿਹੜਾ ਫਲਾਣੀ ਜਗ੍ਹਾ ਚੱਕ ਕੇ ਤੇ ਸ਼ਾਮ ਨੂੰ ਵਾਪਸ ਆਉਂਦਾ ਫਲਾਣੀ ਲੈਬ ਤੋਂ ਕਰਵਾ ਲਈ। ਇਹ ਤੁਸੀਂ ਨਹੀਂ ਕਰ ਸਕਦੇ। ਇਹਦਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਾਉਣੀ ਹੈ ਕਿ ਤੇਰਾ ਡਰਗ ਟੈਸਟ ਨਿਕਲਿਆ ਜਾਂ ਤੇਰਾ ਰੈਂਡਮ ਜਿਹੜਾ ਉਹ ਨਿਕਲ ਗਿਆ, ਉਹ ਰੈਂਡਮ ਤੇਰਾ ਪੁੱਲ ਹੋ ਚੁੱਕਾ ਹੈ, ਵਾਰੀ ਆ ਗਈ, ਪੁੱਲ ਹੋ ਚੁੱਕਾ ਹੈ, ਤੇ ਉਸ ਤੋਂ ਬਾਅਦ ਜਦੋਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਵੇ ਤੇ ਡਰਾਈਵਰ ਸਿੱਧਾ ਉਸ ਤੋਂ ਬਾਅਦ ਲੈਬ ਨੂੰ ਤੁਰਨਾ ਚਾਹੀਦਾ। ਇੱਧਰ ਉੱਧਰ ਨਹੀਂ, ਇੱਧਰ ਉੱਧਰ ਨਹੀਂ। ਇੱਥੋਂ ਤੱਕ ਕਿ ਤੁਸੀਂ ਮੰਨ ਲਓ ਤੁਹਾਡੀ ਸਟਾਕਟਨ ਚ ਕੰਪਨੀ ਹੈ, ਤੁਹਾਡੀ ਲੈਬ ਮੰਟੀਕੇ ਚ ਹੈ, ਡਰਾਈਵਰ ਨੇ ਲੋਡ ਟ੍ਰੇਸੀ ਲਾਉਣਾ, ਤੁਸੀਂ ਇੰਜ ਨਹੀਂ ਕਹਿ ਸਕਦੇ ਕਿ ਭਾਈ ਇਹ ਟਰੱਕ ਚੱਕ ਕੇ ਟ੍ਰੇਸੀ ਲੋਡ ਫਲਾਣਾ ਲਾ ਕੇ ਤੇ ਵਾਪਸ ਆਉਂਦੇ ਆ ਮੰਟੀਕੇ ਤੋਂ ਡਰਗ ਟੈਸਟ ਕਰਾ ਕੇ ਵਾਪਸ ਆਈ। ਇਹ ਨਹੀਂ, ਇਹ ਇਲੀਗਲ ਹੈ। ਤੁਹਾਨੂੰ ਇਹ ਗੱਲ ਕਹਿਣਾ ਕਿ ਭਾਈ ਇੱਥੋਂ ਟਰੱਕ ਚੱਕ ਤੇ ਸਿੱਧਾ ਮੰਟੀਕੇ ਲੈਬ ਚ ਟੈਸਟ ਕਰਾ ਕੇ ਫਿਰ ਆਪਣਾ ਲੋਡ ਲਾਉਣਾ ਫਿਰ ਬਾਅਦ ਚ। ਸੋ ਰੈਂਡਮ ਦੇ ਮਾਮਲੇ ਚ ਇੰਨੀ ਸਟ੍ਰਿਕਟਨੈਸ ਹੈ। ਹਾਲਾਂਕਿ ਅਸੀਂ ਪ੍ਰੈਕਟੀਕਲੀ ਇਸ ਲੈਵਲ ਦੀ ਸਟ੍ਰਿਕਟਨੈਸ ਨਹੀਂ ਲੈ ਕੇ ਆਉਂਦੇ, ਪਰ ਕਾਨੂੰਨਨ ਤੌਰ ਤੇ ਜਿਹੜੀ ਡਰਗ ਟੈਸਟ ਦੀ ਜਿਹੜੀ ਹੈਗੀ ਆਪਣੀ ਰੈਂਡਮ ਦੀ ਜਿਹੜੀ ਫਾਰਮੈਲਿਟੀ ਆ ਉਹ ਇਸ ਤਰ੍ਹਾਂ ਹੈ। ਔਰ ਇੱਕ ਹੋਰ ਗੱਲ ਕਿ ਤੁਹਾਡਾ ਜਿਹੜਾ ਕੰਸੋਰਟੀਅਮ ਹੈ, ਜਿਹੜੀ ਤੁਹਾਡੀ ਕੰਪਨੀ ਹੈ, ਇਹ ਤੁਹਾਡੀ ਡਿਊਟੀ ਹੈ ਕਿ ਤੁਸੀਂ ਚੈੱਕ ਕਰੋ ਕਿ ਫੈਡਰਲ ਮੋਟਰ ਕੈਰੀਅਰ ਦੇ ਅੰਡਰ ਉਹ ਰਜਿਸਟਰਡ ਹੈ ਜਾਂ ਨਹੀਂ ਹੈ। ਓਕੇ। ਅਗਲੀ ਗੱਲ ਕਿ ਉਹਦਾ ਲਾਇਸੈਂਸ ਕੈਂਸਲ ਤਾਂ ਨਹੀਂ ਹੋ ਗਿਆ। ਬਹੁਤ ਵਾਰੀ ਰੈਂਡਮ ਐਨਰੋਲਮੈਂਟ ਕਰਕੇ ਜਿਹੜੀਆਂ ਕੰਪਨੀਆਂ 50% ਤੋਂ ਉੱਪਰ ਆਪਣੇ ਡਰਾਈਵਰ ਨਹੀਂ ਪੁੱਲ ਕਰਦੀਆਂ ਜਾਂ ਉਹਨਾਂ ਦੇ ਟੈਸਟ ਨਹੀਂ ਹੁੰਦੇ, ਤਾਂ ਫੈਡਰਲ ਮੋਟਰ ਕੈਰੀਅਰ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੰਦੀ ਹੈ। ਓਕੇ, ਠੀਕ ਹੈ। ਸੋ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਬਾਰ-ਬਾਰ ਸਾਲ ਚ 1-2 ਵਾਰੀ ਚੈੱਕ ਕਰੋਗੇ ਭਾਈ ਜਿਹੜਾ ਕੰਸੋਰਟੀਅਮ ਅਸੀਂ ਯੂਜ਼ ਕਰ ਰਹੇ ਹਾਂ ਕੀ ਉਹ ਵੈਲਿਡ ਹੈ ਜਾਂ ਵੈਲਿਡ ਹੀ ਨਹੀਂ ਹੈ। ਸੋ ਰੈਂਡਮ ਦੇ ਮਾਮਲੇ ਸਾਨੂੰ ਬੜਾ ਜਿਹੜਾ ਉਹ ਸਟ੍ਰਿਕਟ ਰਹਿਣਾ ਚਾਹੀਦਾ, ਬੜਾ ਹੀ ਧਿਆਨ ਦੇ ਨਾਲ ਰੈਂਡਮ ਜਿਹੜਾ ਉਹਨੂੰ ਪ੍ਰੋਗਰਾਮ ਨੂੰ ਕਰਨਾ ਚਾਹੀਦਾ। ਕੰਪਨੀ ਦਾ ਬੈਨੀਫਿਟ ਇਹ ਹੈ ਕਿ ਕੰਪਨੀ ਅਗਰ ਰੈਂਡਮ ਐਨਰੋਲਮੈਂਟ ਜਿਹੜੀ ਆ ਜਾਂ ਰੈਂਡਮ ਜਿਹੜਾ ਡਰਗ ਟੈਸਟ ਆ ਅਗਰ ਉਹਨੂੰ ਆਪਣੀ ਕੰਪਨੀ ਵਿੱਚ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਦੀ ਹੈ
ਤਾਂ ਉਹਨੂੰ ਡਰਾਈਵਰ ਦੇ ਡਰੱਗ ਖਾਣ ਦੀ ਜਾਂ ਡਰੱਗ ਅੰਡਰ ਇਨਫਲੂਐਂਸ ਜਿਹੜਾ ਹੈ ਉਹ ਟਰੱਕ ਚਲਾਉਣ ਦੀ ਪ੍ਰੋਬਲਮ ਬਿਲਕੁਲ ਵੀ ਨਹੀਂ ਹੈ। ਜਦੋਂ ਅਸੀਂ ਉੱਤੇ ਕੰਪਰੋਮਾਈਜ਼ ਕਰਦੇ ਹਾਂ ਏਸੀ ਦੇ ਉੱਤੇ ਤੇ ਫਿਰ ਡਰਾਈਵਰ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਾਲ ਕਹਿੰਦੇ ਓਏ ਹਫਤਾ ਖਾਈ ਕੁਛ ਨਾ ਤੇ ਫਿਰ ਤੇਰਾ ਰੈਂਡਮ ਨਿਕਲਿਆ ਇਹ ਕਰਵਾਉਣਾ ਆ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਯੂਜ਼ ਕਰਦੇ ਹਾਂ ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਕਿਤੇ ਨਾ ਕਿਤੇ ਵੱਡੀ ਗਲਤੀ ਕਰ ਰਹੇ ਹਾਂ, ਅਸੀਂ ਉਸ ਪ੍ਰੋਗਰਾਮ ਨੂੰ ਫੋਲੋ ਨਹੀਂ ਕਰ ਰਹੇ। ਜਿਹੜਾ ਉਹ ਕਰ ਰਹੇ ਹੈਗੇ ਜੀ ਜੀ। ਡਰੱਗ ਟੈਸਟ ਦਾ ਪਤਾ ਲੱਗਦੇ ਹੀ ਅਗਲੀ ਕਾਲ ਦੇ ਵਿੱਚ ਉਹਨੂੰ ਇਹੀ ਦੱਸਣਾ ਵੀ ਭਾਈ ਚੱਲ ਲੈਬ ਲਓ ਚੱਲ ਲੈਬ ਲਓ।